ਗਵਰਨਰ ਜਦੋਂ ਆਇਆ ਤਾਂ ਉਹਨੇ ਕਿਹਾ ਜੀ ਪਹਿਲਾਂ ਜਿਹੜਾ ਇਹ ਤਮਿਲ ਜਿਹੜਾ ਉਹਨਾਂ ਦਾ ਇਨਵੋਕਟ ਕਰਦੇ ਨੇ ਉਹਦੇ ਤੋਂ ਪਹਿਲਾਂ ਇਹ ਰਾਸ਼ਟਰੀ ਗੀਤ ਵੱਜਣਾ ਚਾਹੀਦਾ। ਉਹਨਾਂ ਨੇ ਕਿਹਾ ਇਹ ਤਾਂ ਸਾਡੀ ਪਰੰਪਰਾ ਹੀ ਨਹੀਂ ਹੈ, ਸਾਡੀ ਜਿਹੜੀ ਰਵਾਇਤ ਹੈ ਉਹਦੇ 'ਚ ਜਦੋਂ ਤੇਰਾ ਲੈਕਚਰ ਖਤਮ ਹੋਏਗਾ ਉਸ ਤੋਂ ਬਾਅਦ ਜਿਹੜਾ ਉਹ ਨੈਸ਼ਨਲ ਐਂਥਮ ਹੋਏਗਾ। ਉਹਨੇ ਲੈਕਚਰ ਹੀ ਨਹੀਂ ਦਿੱਤਾ। ਉਹਨੇ ਕਿਹਾ ਜੀ ਮੈਂ ਇਹ ਟੋਲਰੇਟ ਨਹੀਂ ਕਰ ਸਕਦਾ ਕਿ ਜਿਹੜਾ ਨੈਸ਼ਨਲ ਐਂਥਮ ਤੋਂ ਪਹਿਲਾਂ ਜਿਹੜਾ ਤਾਮਿਲਾਂ ਦਾ ਹੋਏ ਔਰ ਜਦੋਂ ਤੱਕ ਇਹ ਨਹੀਂ ਹੋਏਗਾ ਮੈਂ ਲੈਕਚਰ ਨਹੀਂ ਕਰਨਾ। ਲੀਡਰ ਤਾਮਿਲਨਾਡੂ ਆ ਇਹਨਾਂ ਪੰਜਾਂ ਦਾ, ਜਦੋਂ ਇਹਨਾਂ ਨੇ ਇੱਕ ਝਟਕਾ ਦਿੱਤਾ ਕਿ ਜੀ ਅਸੀਂ ਇੱਕ ਮੰਗ ਤਾਂ ਉੱਠ ਰਹੀ ਹੈ ਵੀ ਸਾਡਾ ਇਕਨੋਮਿਕਲ ਜ਼ੋਨ ਅਸੀਂ ਅੱਡ ਬਣਾਈਏ, ਸਾਡੇ ਤਾਂ ਕਮਾਏਗੀ ਦੁਨੀਆ ਖਾएंगे ਹਮ, ਇਹ ਨਹੀਂ ਹੋ ਰਿਹਾ। ਕਮਾएंगे ਹਮ ਖਾਏਗਾ ਹਿੰਦੂਤਵਾ, ਇਹ ਹਾਲਾਤ ਬਣੇ ਹੋਏ ਨੇ। ਪੰਜਾਬ ਲੈਵਲ ਦੇ ਉੱਤੇ ਜਾਂ ਕਿਸੇ ਲੈਵਲ 'ਤੇ ਇਹਨਾਂ ਦੇ ਨਾਲ ਰਾਬਤਾ ਹੋਣਾ ਚਾਹੀਦਾ ਹੈ ਤਾਂ ਕਿ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇੱਧਰਲੀਆਂ ਸਟੇਟਾਂ ਦੇ ਇੰਡੀਪੈਂਡੈਂਸ ਨਾਲੋਂ ਇਹਨਾਂ ਨੇ ਜਦੋਂ ਮਰਜ਼ੀ ਜਿਹੜਾ ਉਹ ਆਪਣਾ ਐਲਾਨੀਆ ਜਦੋਂ ਕਰ ਦਿੱਤਾ ਤਾਂ ਫਿਰ ਇਹ ਲੜਨਗੇ ਵੀ ਆਪਣੇ ਹੱਕਾਂ ਦੇ ਲਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦੇ ਤਾਮਿਲਨਾਡੂ ਸੂਬੇ ਵੱਲੋਂ ਭਾਰਤ ਤੋਂ ਆਜ਼ਾਦੀ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਹਾਲ ਹੀ ਵਿੱਚ ਤਾਮਿਲਨਾਡੂ ਦੇ ਗਵਰਨਰ ਵੱਲੋਂ ਰਾਸ਼ਟਰੀ ਗੀਤ ਪਹਿਲਾਂ ਗਾਉਣ ਦਾ ਇਸ਼ੂ ਦੱਸਦਾ ਹੈ ਕਿ ਦਰਾਵੜ ਮੂਲ ਦੇ ਤਾਮਿਲਾਂ ਲਈ ਆਪਣਾ ਕਲਚਰ ਅਤੇ ਹੋਂਦ ਪਹਿਲਾਂ ਹੈ ਤੇ ਭਾਰਤ ਬਾਅਦ ਵਿੱਚ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਵੀ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਕੋਈ ਦੱਖਣੀ ਜ਼ਬਾਨ ਵੀ ਨਹੀਂ ਆਉਂਦੀ ਔਰ ਕੋਈ ਸਾਡਾ ਇੰਟਰੈਕਸ਼ਨ ਵੀ ਨਹੀਂ ਹੈ, ਪਰ ਮੈਂ ਸਮਝਦਾ ਵੀ ਕਾਸ਼ ਪੰਜਾਬ ਦੇ ਜਿਹੜੇ ਮੌਕਾ ਪ੍ਰਸਤ ਕਿਸਮ ਦੇ ਸਿਆਸਤਦਾਨ ਔਰ ਵਾਸਟ ਮੈਜੋਰਿਟੀ ਜਿਹੜੀ ਡੰਬ ਡਰਿਵਨ ਕੈਟਲ ਵਾਂਗ, ਜਿਨ੍ਹਾਂ ਨੂੰ ਜਿਵੇਂ ਤੁਸੀਂ ਇੱਜੜ ਨੂੰ ਹੱਕ ਕੇ ਲੈ ਜਾਂਦੇ ਹੋ, ਉਹ ਦਿੱਲੀ ਦੇ ਖਾਤੇ 'ਚ ਭੁਗਤਦੇ ਨੇ। ਆਪਣੀ ਜ਼ਬਾਨ, ਆਪਣਾ ਧਰਮ, ਆਪਣੇ ਆਸ਼ੇ ਆਦਰਸ਼, ਉਹਨਾਂ ਸਾਰਿਆਂ ਨਾਲ ਸਮਝੌਤਾ ਕਰਨ ਨੂੰ ਤਿਆਰ ਰਹਿੰਦੇ ਨੇ, ਉਹਨਾਂ ਨੂੰ ਵੇਚਣ ਨੂੰ ਤਿਆਰ ਰਹਿੰਦੇ ਨੇ। ਇੱਕ ਵੱਡਾ ਤਬਕਾ ਸਾਡਾ ਜਿਹੜਾ ਉਹ ਬਿਲਕੁਲ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਵੀ ਸਾਡੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ, ਸਾਡੀਆਂ ਵੈਲਿਊਜ਼, ਸਾਡੀ ਅਣਖ ਗੈਰਤ ਕੀ ਹੈ, ਉਹ ਵਿਕਣ ਦੇ ਲਈ ਤਿਆਰ ਹੀ ਰਹਿੰਦੇ ਨੇ। ਪਰ ਮੈਂ ਬਹੁਤ ਵਾਰ ਦੇਖਦਾ ਵੀ ਇਹ ਜਿਹੜੇ 5 ਸੂਬੇ ਨੇ, ਤਮਿਲਨਾਡੂ ਹੈ, ਜਿਨ੍ਹਾਂ ਦੇ ਵਿੱਚ ਤੇਲੰਗਾਨਾ ਹੈ, ਜਿਨ੍ਹਾਂ ਦੇ ਵਿੱਚ ਆਂਧਰ ਹੈ, ਜਾਂ ਕੇਰਲ ਹੈ ਔਰ ਕਰਨਾਟਕ ਹੈ, ਇਹਨਾਂ ਦੇ ਵਿੱਚ ਕਿਉਂਕਿ ਹੈ ਤਾਂ ਇਹ ਡਰਾਵਿਡਨ, ਜੇ ਅਸੀਂ ਰੇਸ਼ੀਅਲ ਸਟਾਕ ਦੇਖੀਏ ਤਾਂ ਡਰਾਵਿਡਨ ਹੈ, ਪਰ ਇਹਨਾਂ ਸਾਰਿਆਂ ਦਾ ਜਿਹੜਾ ਸਰਗਣ ਹੈ ਜਾਂ ਜਿਹੜਾ ਬੇਸ ਜਾਂ ਫਾਊਂਟੇਨ ਹੈਡ ਹੈ, ਜਿਹਨੂੰ ਕਿਹਾ ਜਾਏ, ਸਰਗਣਾ ਲਫ਼ਜ਼ ਵੀ ਠੀਕ ਨਹੀਂ ਹੈ, ਉਹ ਤਾਮਿਲਨਾਡੂ ਹੈ। ਔਰ ਉਹਨਾਂ ਨੇ ਤਾਮਿਲ ਜਿਹੜੀ ਦੇ ਲੋਕ ਨੇ, ਉਹਨਾਂ ਨੇ ਤਾਮਿਲ ਨੂੰ ਕਲਾਸਿਕ ਲੈਂਗੁਏਜ ਦੇ ਤੌਰ ਦੇ ਉੱਤੇ ਵੀ ਰੈਕਗਨਾਈਜ਼ ਕਰਵਾਇਆ। ਔਰ ਉਹਨਾਂ ਦਾ ਇਹ ਕਹਿਣਾ ਵੀ ਇਹ ਸੰਸਕ੍ਰਿਤ, ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਨਾ ਡਰਾਵਿਡਨ ਕਲਚਰ ਦਾ ਸੰਸਕ੍ਰਿਤ ਵਾਲੇ ਆਰੀਅਨ ਕਲਚਰ ਨਾਲ ਕੋਈ ਤਾਲੁਕ ਰਿਹਾ, ਨਾ ਜ਼ਬਾਨ ਦਾ। ਤਾਮਿਲ ਦਾ ਆਪਣਾ ਸਟਾਈਲ ਹੈ ਔਰ ਉਹ ਜਿਹੜੇ ਨੇ ਆਪਣੇ ਢੰਗ ਤਰੀਕੇ ਦੇ ਨਾਲ ਆਪਣੀ ਅੱਡਰੀ ਹੋਂਦ ਨੂੰ, ਔਰ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਲਗਭਗ 77 ਸਾਲ ਦੇ ਪੀਰੀਅਡ 'ਚ ਭਾਰਤ ਦੇ, ਬੇਸ਼ੱਕ ਉਹਨਾਂ ਨੇ ਇੰਡੀਅਨ ਯੂਨੀਅਨ ਦਾ ਉਹ ਹਿੱਸਾ ਨੇ, ਲੇਕਿਨ ਉਹਨਾਂ ਨੇ ਆਪਣੀ ਜ਼ਬਾਨ, ਆਪਣਾ ਅਡਰਾਪਨ, ਆਪਣਾ ਡਰਾਵਿਡਨ ਕਲਚਰ, ਉਸ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਔਰ ਜਦੋਂ ਵੀ ਕਿਸੇ ਨੇ ਕੋਈ ਮਾੜੀ ਮੋਟੀ ਵੀ ਕੋਸ਼ਿਸ਼ ਕੀਤੀ, ਔਰ ਬਹੁਤਿਆਂ ਨੂੰ ਸ਼ਾਇਦ ਹੁਣ ਤਾਂ ਸੂਬੇ ਜ਼ਬਾਨ ਦੇ ਆਧਾਰ 'ਤੇ ਬਣੇ ਨੇ, ਸਭ ਤੋਂ ਪਹਿਲਾਂ ਆਪਣੀ ਜ਼ਬਾਨ 'ਤੇ ਆਧਾਰਿਤ ਸੂਬਾ ਬਣਾਉਣ ਦੇ ਲਈ, ਜਿਹੜਾ ਅੱਜ ਦਾ ਤੇਲੰਗਾਨਾ ਹੈ, ਉਦੋਂ ਆਂਧਰਾ ਦਾ ਹਿੱਸਾ ਹੀ ਸੀ, ਉੱਥੇ ਮਿਸਟਰ ਰੋਮੇਲ ਸੀ, ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀ। ਔਰ ਉਸ 'ਚੋਂ ਹੀ ਫਿਰ ਜਿਹੜਾ ਲਿੰਗੁਇਸਟਿਕ ਕਮਿਸ਼ਨ ਬਣਿਆ, ਅੱਡ-ਅੱਡ ਸੂਬੇ ਬਣੇ, ਜਿਹਦੇ ਸਭ ਤੋਂ ਅਖੀਰਲੀ ਲਾਈਨ ਫਿਰ ਪੰਜਾਬੀ ਸੂਬਾ 1966 'ਚ ਬਹੁਤ ਕੁਰਬਾਨੀਆਂ ਤੋਂ ਬਾਅਦ ਜਿਹੜਾ ਉਹ ਮਿਲਿਆ। ਲੇਕਿਨ ਇਹ ਉੱਥੋਂ ਦੇ ਹੀ ਸੀ ਦੱਖਣ ਵਾਲੇ, ਜਿਨ੍ਹਾਂ ਨੇ ਕਿਹਾ ਕਿ ਵੀ, ਔਰ ਜੇ ਦੱਖਣ ਵਾਲੇ ਰਜਿਸਟ ਨਾ ਕਰਦੇ ਤਾਂ ਅੱਜ ਹਿੰਦੀ ਸੱਚਮੁੱਚ ਨੈਸ਼ਨਲ ਲੈਂਗੁਏਜ ਬਣੀ ਹੁੰਦੀ। ਇਹਨਾਂ ਨੇ ਬਣਨ ਨਹੀਂ ਦਿੱਤੀ ਹੈ। ਕਹਿਣ ਨੂੰ ਕਹੇ ਜੋ ਕੋਈ ਕਾਨਸਟੀਟਿਊਸ਼ਨ 'ਚ ਨਹੀਂ ਲਿਖਿਆ ਹੋਇਆ ਕਿ ਇੰਡੀਆ ਦੀ ਨੈਸ਼ਨਲ ਲੈਂਗੁਏਜ ਹਿੰਦੀ ਹੈ। 22 ਲੈਂਗੁਏਜਸ ਰੈਕਗਨਾਈਜ਼ ਨੇ, ਲੇਕਿਨ ਜਿੱਥੇ ਰੈਕਗਨਾਈਜ਼ ਨੇ, ਤੁਸੀਂ ਪੰਜਾਬ 'ਚ ਦੇਖੋ ਵੀ ਹਿੰਦੀ ਹੀ ਡੋਮੀਨੇਟ ਕਰਦੀ ਹੈ। ਜੇ ਪੰਜਾਬੀ ਦੇ ਲਫ਼ਜ਼ ਵੀ ਹਿੰਦੀ 'ਚ ਲਿਖੇ ਹੋਏ ਨੇ ਤੇ ਉਹ
ਬਿਲਕੁਲ ਜਿਹੜੀ ਆ ਉਹ ਪੰਜਾਬੀ ਦੀਆਂ ਲੱਤਾਂ ਤੋੜੀਆਂ ਹੋਈਆਂ। ਲੇਕਿਨ ਇਹਨਾਂ ਦੇ ਵਿੱਚ ਦੱਖਣੀ ਸੂਬਿਆਂ ਦੇ ਵਿੱਚ ਇਹਨਾਂ ਨੇ ਆਪਣੀ ਜ਼ਬਾਨ ਦੇ ਨਾਲ ਸਮਝੌਤਾ ਨਹੀਂ ਹੋਣ ਦਿੱਤਾ। ਅੱਛਾ, ਹੁਣ ਮੈਨੂੰ ਵੀ ਨਹੀਂ ਸੀ ਪਤਾ, ਅੱਜ ਮੈਂ ਜਦੋਂ ਦਾ ਹਿੰਦੂ ਦਾ ਐਡੀਟੋਰੀਅਲ ਦੇਖਿਆ, ਖਬਰ ਸੀ, ਖਬਰ ਤੋਂ ਬਾਅਦ ਮੈਂ ਐਡੀਟੋਰੀਅਲ ਤੇ ਗਿਆ ਕਿ ਕਿਵੇਂ ਤਮਿਲਨਾਡੂ, ਹੁਣ ਜਿਹੜਾ ਇਸ ਵੇਲੇ ਤਮਿਲਨਾਡੂ ਦਾ ਚੀਫ ਮਿਨਿਸਟਰ ਹੈ ਮਿਸਟਰ ਹਿਟਲਰ, ਸਟਾਲਿਨ, ਜਿਹੜਾ ਮਿਸਟਰ ਸਟਾਲਿਨ, ਨਾਟ ਹਿਟਲਰ, ਸਟਾਲਿਨ, ਇਹ ਕਰੁਣਾਨਿਧੀ ਜਿਹੜਾ 1950ਵਿਆਂ 'ਚ 1960ਵਿਆਂ 'ਚ ਜਿਹਨੇ ਤਮਿਲ ਧਾਰਾ ਨੂੰ ਅੱਡ ਕਾਇਮ ਰੱਖਦੇ ਆ ਜਿਹੜੀ ਪਾਰਟੀ ਅੰਨਾਦੁਰਾਈ ਨੇ ਬਣਾਈ ਸੀ, ਦਰਾਵੜ ਮੁਨੇਤਰ ਕੜਗਮ, DMK, ਉਸ ਨੂੰ ਜਿਉਂਦਾ ਰੱਖਿਆ, ਕਈ ਵਾਰ ਸਰਕਾਰ ਬਣਾਈ, ਹੁਣ ਉਹਦੀ ਡੈਥ ਹੋ ਗਈ ਔਰ ਬਿਲਕੁਲ ਹਾਲਾਂ ਉਹ ਆਪਣੇ ਆਪ ਨੂੰ ਨਾਸਤਕ ਡਿਕਲੇਅਰ ਕਰਦਾ ਸੀ, ਪਰ ਉਹ ਬਹੁਤ ਰੜਕਦਾ ਰਿਹਾ ਹਿੰਦੂ ਤਵੀਆਂ ਦੀਆਂ ਅੱਖਾਂ 'ਚ, ਕਿਉਂਕਿ ਉਹਨੇ ਤਮਿਲਨਾਡੂ ਦੇ ਵਿੱਚ ਕਿਸੇ ਵੀ ਨੈਸ਼ਨਲ ਪਾਰਟੀ ਦੇ ਪੈਰ ਨਹੀਂ ਲੱਗਣ ਦਿੱਤੇ। ਹੁਣ ਉਹਦਾ ਲੜਕਾ ਸਟਾਲਿਨ ਜਿਹੜਾ ਹਕੂਮਤ ਰਨ ਕਰ ਰਿਹਾ ਹੈ, ਉਹ ਵੀ ਬਿਲਕੁਲ ਜਦੋਂ ਉਹਨੇ ਕਿਹਾ ਕਿ ਜੀ ਇਹ ਸਨਾਤਨ ਧਰਮ ਤੇ ਦੂਜਾ ਕੋਈ ਨਹੀਂ ਹੈ, ਇਹਨੂੰ ਇਹ ਸਾੜੇ ਜਾਣ ਦੇ ਕਾਬਲ ਹੈ ਇਹਨਾਂ ਦੀ ਫਿਲਾਸਫੀ, ਉਹਦੇ ਮਗਰ ਪੈ ਗਏ ਸੀ ਕਿ ਕਿਵੇਂ ਹੈ। ਹੁਣ ਇਹਨਾਂ ਨੇ ਕੀ ਕੀਤਾ ਹੋਇਆ ਦਿੱਲੀ ਦੇ BJP ਹਾਕਮਾਂ ਨੇ ਕਿ ਵੀ ਜਿੱਥੇ ਜਿੱਥੇ ਨਾਨ BJP ਸਰਕਾਰਾਂ ਨੇ ਉੱਥੇ ਆਪਣੇ ਗਵਰਨਰ ਐਸੇ ਲਾਏ ਹੋਏ ਨੇ ਜਿਹੜੇ ਪੰਗਾ ਲੈਂਦੇ ਨੇ ਕੋਈ ਨਾ ਕੋਈ ਐਸਾ, ਕਿਉਂਕਿ ਗਵਰਨਰ ਤਾਂ ਇੱਕ ਕਨਸਟੀਟਿਊਸ਼ਨਲ ਟਿਟੂਲਰ ਹੈਡ ਹੈ, ਉਹਨਾਂ ਦੇ ਕੋਲ ਕੋਈ ਪਾਵਰਸ ਨਹੀਂ ਨੇ। ਹੁਣ ਜੇ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਣਾ ਤੇ ਗਵਰਨਰ ਨੇ ਜਿਹੜਾ ਲੈਕਚਰ ਪੜ੍ਹਨਾ ਹੈ, ਭਾਸ਼ਣ ਪੜ੍ਹਨਾ ਹੈ, ਉਹਦੇ 'ਚੋਂ ਕੋਈ ਕੰਨਾ ਜਾਂ ਸਿਹਾਰੀ ਵੀ ਬਦਲ ਨਹੀਂ ਸਕਦਾ, ਉਹਨੂੰ ਸਰਕਾਰ ਬਣਾ ਕੇ ਦਿੰਦੀ ਹੈ ਤਿਆਰ ਕਰਕੇ, ਜਿਹੜੀ ਉਹਨੇ ਉਹੀ ਪੜ੍ਹਨਾ ਹੁੰਦਾ। ਲੇਕਿਨ ਤੁਸੀਂ ਦੇਖੋਗੇ ਕਿ ਵੀ ਇਹਨਾਂ ਨੇ ਕਿਵੇਂ ਗਵਰਨਰਾਂ ਨੂੰ ਇਸਤੇਮਾਲ ਕੀਤਾ ਸਟੇਟ ਦੇ ਸਿਸਟਮ ਨੂੰ ਅਪਸੈਟ ਕਰਨ ਦੇ ਲਈ। ਮਮਤਾ ਬੈਨਰਜੀ ਦੇ ਨਾਲ ਕਿਵੇਂ ਪੰਗਾ ਲਿਆ ਹੁੰਦਾ। ਕੇਰਲਾ ਦੇ ਵਿੱਚ ਮੁਹੰਮਦ ਆਰਫ ਕੇ ਕੌਣ ਜਿਹੜਾ ਉਹਨਾਂ ਨੇ ਗਵਰਨਰ ਲਾਇਆ, ਬਿਲਕੁਲ ਹਿੰਦੂਆਈਜ਼ਡ, ਉਹਨੇ ਉੱਥੇ ਸਰਕਾਰ 'ਚ ਬਦਜ਼ਨੀ ਪੈਦਾ ਕੀਤੀ। ਹੁਣ ਇਸੇ ਤਰ੍ਹਾਂ ਜਿਹੜਾ ਗਵਰਨਰ ਤਮਿਲਨਾਡੂ ਦੇ ਵਿੱਚ ਆ RN ਰਵੀ, ਇਹ ਪਹਿਲਾਂ ਨਾਰਥ ਈਸਟ ਦੀ ਸਟੇਟ 'ਚੋਂ ਆਇਆ, ਉੱਥੇ ਵੀ ਇਹਦਾ ਇਹੀ ਹਾਲ ਸੀ। ਸੋ ਹੁਣ ਇਹ 2-3 ਸਾਲ ਤੋਂ ਗਵਰਨਰ ਹੈ, ਇਹਨੂੰ ਜਾਰੀ ਰੱਖਿਆ ਹੋਇਆ। ਇਹ ਹਰ ਵਾਰ ਕੋਈ ਨਾ ਕੋਈ ਪੰਗਾ ਖੜਾ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਇਸ ਵਾਰ ਕੀ ਹੋਇਆ ਕਿ ਬਈ ਇਹਨੇ ਜਿਹੜਾ ਉਹਨਾਂ ਦੀ ਤਮਿਲ ਅਸੈਂਬਲੀ ਦਾ ਨਾਰਮ ਹੈ, ਜਿਹਨੂੰ ਉਹ ਡ੍ਰੈਵਿਡਨ ਮਾਡਲ ਆਫ ਗਵਰਨੈਂਸ ਕਹਿੰਦੇ ਨੇ, ਕਿ ਬਈ ਜਦੋਂ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਜਿਹੜਾ ਉਹਨਾਂ ਦਾ ਆਪਣਾ ਤਰਾਨਾ ਜਾਂ ਜਿਹੜਾ ਆਪਣਾ ਉਹਨਾਂ ਦਾ ਟ੍ਰੈਡੀਸ਼ਨ ਆ ਉਹ ਵੱਜਦਾ, ਫਿਰ ਗਵਰਨਰ ਦਾ ਲੈਕਚਰ ਹੁੰਦਾ, ਫਿਰ ਨੈਸ਼ਨਲ ਐਂਥਮ ਹੁੰਦਾ ਔਰ ਐਂਡ। ਹੁਣ ਇਹ ਜਿਹੜੀ ਖਬਰ ਦਾ ਲੁਬੇ ਲੁਬਾਬ ਇਹ ਹੈ ਕਿ ਗਵਰਨਰ ਜਦੋਂ ਆਇਆ ਤਾਂ ਉਹਨੇ ਕਿਹਾ ਜੀ ਪਹਿਲਾਂ ਜਿਹੜਾ ਹੈ ਇਹ ਤਮਿਲ ਜਿਹੜਾ ਉਹਨਾਂ ਦਾ ਇਨਵੋਕਟ ਕਰਦੇ ਨੇ, ਉਹਦੇ ਤੋਂ ਪਹਿਲਾਂ ਇਹ ਰਾਸ਼ਟਰੀ ਗੀਤ ਵੱਜਣਾ ਚਾਹੀਦਾ। ਉਹਨਾਂ ਨੇ ਕਿਹਾ ਇਹ ਤਾਂ ਸਾਡੀ ਪਰੰਪਰਾ ਹੀ ਨਹੀਂ ਹੈ, ਸਾਡੀ ਜਿਹੜੀ ਰਵਾਇਤ ਹੈ ਉਹਦੇ 'ਚ ਜਦੋਂ ਤੇਰਾ ਲੈਕਚਰ ਖਤਮ ਹੋਏਗਾ ਉਸ ਤੋਂ ਬਾਅਦ ਜਿਹੜਾ ਉਹ ਨੈਸ਼ਨਲ ਐਂਥਮ ਹੋਏਗਾ, ਉਸ ਤੋਂ ਪਹਿਲਾਂ ਜੋ ਸਾਡੀ ਰਵਾਇਤ ਦੇ ਮੁਤਾਬਕ ਤਮਿਲ ਜ਼ਬਾਨ ਨਾਲ ਸੰਬੰਧਿਤ ਪਾਰਟ ਹੈ ਉਹੀ ਹੋਏਗਾ। ਨਤੀਜੇ ਦੇ ਤੌਰ 'ਤੇ ਗਵਰਨਰ ਨੇ ਵਾਕਆਊਟ ਕੀਤਾ ਔਰ ਉਹਨੇ ਕਿਹਾ ਕਿ ਜੀ ਮੈਂ ਜੇ ਤਿਰੰਗਾ ਇਹ ਨਹੀਂ ਵੱਜਦਾ ਤਾਂ ਮੈਂ ਨਹੀਂ ਹੂੰ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਉਹਨੇ ਇਹ ਕੀਤਾ ਸੀ ਕਿ 2023 'ਚ ਜਦੋਂ ਇਹ ਆਪਣਾ ਪੋਰਸ਼ਨ ਜਿਹੜਾ ਉਹਨੂੰ ਭਾਸ਼ਣ ਲਿਖ ਕੇ ਦਿੱਤਾ ਸੀ, ਉਹਨੂੰ ਪੜ੍ਹਿਆ ਹੀ ਨਹੀਂ ਸੀ, ਜਿਹਦੇ 'ਚ ਲਾਈਨ ਸੀ ਕਿ ਡ੍ਰੈਵਿਡਨ ਮਾਡਲ ਆਫ ਗਵਰਨੈਂਸ। ਸੋ ਉਹਨਾਂ ਨੇ ਕਿਹਾ ਨਹੀਂ ਪੜ੍ਹਿਆ ਤਾਂ ਨਾ ਸਹੀ। ਹੁਣ ਉਹਨੇ ਲੈਕਚਰ ਹੀ ਨਹੀਂ ਦਿੱਤਾ, ਉਹਨੇ ਕਿਹਾ ਜੀ ਮੈਂ ਇਹ ਟੋਲਰੇਟ ਨਹੀਂ ਕਰ ਸਕਦਾ ਕਿ ਜਿਹੜਾ ਨੈਸ਼ਨਲ ਐਂਥਮ ਤੋਂ ਪਹਿਲਾਂ ਜਿਹੜਾ ਤਾਮਿਲਾਂ ਦਾ ਹੋਏ ਔਰ ਜਦੋਂ ਤੱਕ ਇਹ ਨਹੀਂ ਹੋਏਗਾ ਮੈਂ ਲੈਕਚਰ ਨਹੀਂ ਕਰਨਾ। ਉਹਨੇ ਖੁਦ ਹੀ ਇਹ ਕੰਟਰੋਵਰਸੀ ਕ੍ਰੀਏਟ ਕੀਤੀ ਔਰ ਇਸ ਦੇ ਉੱਤੇ ਦਾ ਹਿੰਦੂ ਨੇ ਬੜਾ ਜ਼ਬਰਦਸਤ ਐਡੀਟੋਰੀਅਲ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਕੰਟਰਾਈਵਡ ਗ੍ਰੀਵੈਂਸ ਔਨ ਦਾ ਤਮਿਲਨਾਡੂ ਗਵਰਨਰ creating an unsavory row has become an annual habit with the Tamil Nadu governor ਕਿ ਵੀ ਇਹ ਤਾਂ ਇਹਨੇ ਸਾਲਾਨਾ ਆਦਤ, ਕਿਉਂਕਿ BJP ਦੇ ਕਹਿਣ ਤੇ ਉਹ ਇਹ ਸਾਰੇ ਇਸ ਕਿਸਮ ਦਾ ਕਰਦਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਇਹਦਾ ਕਸੂਰ ਹੈ। ਪਹਿਲਾਂ ਵੀ ਇਹਨੇ ਡ੍ਰੈਵਿਡਨ ਮਾਡਲ ਆਫ ਗਵਰਨੈਂਸ ਨੂੰ ਕਹਿ ਕੇ ਕਿ ਜੀ ਇਹ ਉਹ ਜਿਹੜਾ ਲਾਈਨ ਸੀ ਉਹ ਸਕਿਪ ਕੀਤੀ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਟ੍ਰੈਡੀਸ਼ਨ ਹੈ, ਪਹਿਲਾਂ ਪੜ੍ਹਿਆ ਜਾਂਦਾ ਤਾਮਿਲ ਵਾਲਾ, ਨੈਸ਼ਨਲ ਐਂਥਮ ਬਾਅਦ 'ਚ ਹੁੰਦਾ ਔਰ ਇਹ ਸਾਰੇ ਦੇ ਚੱਲਦੇ ਆ ਇਹ ਜਿਹੜਾ ਉਹ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਤੋਂ ਪਹਿਲਾਂ ਵੀ, ਹੁਣ ਅੱਜ ਮੈਂ ਇੱਕ ਯੂਟਿਊਬਰ ਜਿਹੜਾ ਪੋਪੂਲਰ ਹੈ ਉਹ ਕੰਪੇਅਰ ਕਰ ਰਿਹਾ ਸੀ ਕਿ ਜਿਹੜੀਆਂ 5 ਸਟੇਟਾਂ ਨੇ ਸਾਊਥ ਦੀਆਂ,
ਇਹਨਾਂ 'ਚ ਪਰ ਕੈਪੀਟਾ ਇਨਕਮ ਕਿੰਨੀ ਹੈ, ਕਿਸ ਲੈਵਲ ਦਾ ਉਹ ਸੈਂਟਰਲ 'ਚ ਫੰਡ ਦਿੰਦੇ ਨੇ। ਪਰ ਜਿਹੜਾ ਫਾਇਦਾ ਹੈ ਉਹ ਬਰੀਡਿੰਗ ਲਾਈਕ ਰੈਟਸ ਜਿਹੜੀਆਂ ਇਹ ਹਿੰਦੂਤਵਾ ਕਾਊ ਬੈਲਟ ਸਟੇਟਾਂ ਨੇ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਉੱਤਰਾਖੰਡ, ਇਹ ਉਹ ਸਾਰੇ ਮਫਾਦ ਉਹ ਚੁੱਕ ਰਹੇ ਨੇ। ਸੋ ਆਲਰੇਡੀ ਬਰੀਊਇੰਗ, ਔਰ ਉਹ ਆਪਣੇ ਬੰਦੇ ਨਹੀਂ ਮਰਵਾਉਣਾ ਚਾਹੁੰਦੇ, ਲੇਕਿਨ ਉਹਨਾਂ 'ਚੋਂ ਤੁਹਾਨੂੰ ਕੋਈ ਦਿੱਲੀ ਦੇ ਤਾਬੇਦਾਰ ਇਵੇਂ ਦੇ ਨਹੀਂ ਮਿਲਣਗੇ। ਔਰ ਖ਼ਾਸ ਤੌਰ 'ਤੇ ਤਮਿਲਨਾਡੂ, ਮੈਨੂੰ ਇਹ ਲੱਗਦਾ ਕਿ ਵੀ ਇਹ ਜਿਸ ਕਿਸਮ ਦੇ ਹਾਲਾਤ ਭਾਰਤ 'ਚ ਬਣਦੇ ਜਾ ਰਹੇ ਨੇ, ਨਾਰਥ ਈਸਟ ਜਿਹੜਾ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ ਹੈ। ਈਵਨ ਬੰਗਲਾਦੇਸ਼ ਦੀ ਹਕੂਮਤ ਨੇ ਅੱਜ ਫੇਰ ਉਹਦੀ ਸ਼ੇਖ ਹਸੀਨਾ ਦੀ ਵਾਪਸੀ ਮੰਗੀ ਹੈ, ਐਕਸਟ੍ਰੈਡੀਸ਼ਨ। ਔਰ ਜਿਹੜੀਆਂ ਇਹਨਾਂ ਦੀ ਬੰਗਲਾਦੇਸ਼ ਦੀ ਵਜ੍ਹਾ ਕਰਕੇ ਮੇਘਾਲਿਆ ਔਰ ਮਨੀਪੁਰ ਔਰ ਨਾਗਾਲੈਂਡ ਔਰ ਸਾਰੀਆਂ ਦੇ ਵਿੱਚ ਵਾਪਸ ਇਨਸਰਜੈਂਸੀ ਆ ਰਹੀ ਹੈ। ਜਿਵੇਂ ਅਸੀਂ ਜ਼ਿਕਰ ਕੀਤਾ ਅੱਜ ਹੀ ਛੱਤੀਸਗੜ੍ਹ ਦੇ ਵਿੱਚ ਇਹਨਾਂ ਦੇ 8 CRPF ਦੇ ਜਵਾਨ ਉਡਾਏ ਨੇ, ਕਸ਼ਮੀਰ 'ਚ ਵੀ ਮਾਰੇ ਜਾ ਰਹੇ ਨੇ। ਉੱਥੇ ਹੁਣ ਉਹ ਖੜਕੋਂ ਹੱਥੋਂ ਮਰਨ ਨਾਲੋਂ ਕਹਿਣਗੇ ਜੀ ਜੀਪ ਜਾ ਕੇ ਡਿੱਗ ਪਈ ਖੱਡ ਦੇ ਵਿੱਚ, 4 ਅਫਸਰ ਮਰ ਗਏ ਤੇ 3 ਜਵਾਨ। ਆਹ 2 ਦਿਨ ਪਹਿਲਾਂ ਦੀਆਂ ਵੀ ਖਬਰਾਂ ਸੀ। ਸੋ ਇਹਨਾਂ ਹਾਲਾਤਾਂ 'ਚ ਹਾਲਾਂ ਪੰਜਾਬ ਨੂੰ ਇਹਨਾਂ ਨੇ ਦੱਬਿਆ ਹੋਇਆ, ਭੰਬਲ ਭੂਸੇ 'ਚ ਪਾਇਆ ਹੋਇਆ। ਜਥੇਦਾਰ ਅਕਾਲ ਤਖਤ ਨੇ ਹੁਣ ਕਹਿ ਦਿੱਤਾ ਕਿ ਜੀ ਇਹ ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੈ ਉਹ ਲਾਗੂ ਅਸੀਂ ਕਰਵਾ ਕੇ ਹਟਾਂਗੇ, ਨਹੀਂ ਕਰ ਰਹੇ। ਸੁਖਬੀਰ ਬਾਦਲ ਕਹਿੰਦਾ ਜੀ ਅਸੀਂ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ, ਮੈਂ ਤਾਂ ਵੈਸੇ ਹੀ ਸਾਰਿਆਂ ਦੇ ਗੁਨਾਹ ਆਪਣੀ ਝੋਲੀ ਪਵਾ ਰਹੇ। ਔਰ ਦੂਜੇ ਪਾਸੇ ਅੱਡ ਅਕਾਲੀ ਦਲ ਬਣਾਉਣ ਦੀ ਲਾਈਨ ਵੀ ਆ ਗਈ ਕਿ ਜੀ ਅੰਮ੍ਰਿਤਪਾਲ ਸਿੰਘ ਔਰਾਂ ਦੇ ਪਿਤਾ ਜੀ ਨੇ ਐਲਾਨ ਕਰਨਾ ਹੈ। ਦੂਸਰਿਆਂ ਦੀਆਂ ਬਿਆਨਬਾਜ਼ੀਆਂ ਚੱਲ ਰਹੀਆਂ। ਸੋ ਮੈਨੂੰ ਇਹ ਲੱਗਦਾ ਵੀ ਸਾਨੂੰ ਤਾਂ ਉਹਨਾਂ ਨੇ ਇੰਨਾ, ਜਿਵੇਂ ਕਿਸਾਨ ਅੰਦੋਲਨ ਦੀ ਵੀ ਅਸੀਂ ਗੱਲ ਕੀਤੀ, ਡੱਲੇਵਾਲ ਔਰਾਂ ਦੇ ਵਰਤ ਨੂੰ ਛੱਡ ਕਿਸੇ ਵੇਲੇ ਵੀ ਮਾੜੀ ਖਬਰ ਆ ਸਕਦੀ ਹੈ। ਸੋ ਸਾਨੂੰ ਤਾਂ ਉਹਨਾਂ ਮਲਟੀਪਲ ਰੁਝੇਵਿਆਂ 'ਚ ਕੀਤਾ ਹੋਇਆ। ਲੇਕਿਨ ਇਹ ਜਿਹੜੇ ਡ੍ਰੈਵਿਡਨ ਮੂਲ ਦੇ ਨੇ ਔਰ ਅਲਟੀਮੇਟਲੀ ਵੰਸ ਲੀਡਰ ਤਮਿਲਨਾਡੂ ਆਏ ਨਾ ਪੰਜਾਂ ਦਾ, ਜਦੋਂ ਇਹਨਾਂ ਨੇ ਇੱਕ ਝਟਕਾ ਦਿੱਤਾ ਕਿ ਜੀ ਅਸੀਂ ਇੱਕ ਮੰਗ ਤਾਂ ਉੱਠ ਰਹੀ ਹੈ ਵੀ ਸਾਡਾ ਇਕਨੋਮਿਕਲ ਜ਼ੋਨ ਅਸੀਂ ਅੱਡ ਬਣਾਈਏ, ਸਾਡੇ ਤਾਂ ਕਮਾਏਗੀ ਦੁਨੀਆ ਖਾਏਂਗੇ ਹਮ, ਇਹ ਨਹੀਂ ਹੋ ਰਿਹਾ। ਕਮਾਏਂਗੇ ਹਮ, ਖਾਏਗਾ ਹਿੰਦੂਤਵਾ, ਇਹ ਹਾਲਾਤ ਬਣੇ ਹੋਏ ਨੇ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਪੰਜਾਬ ਲੈਵਲ ਦੇ ਉੱਤੇ ਜਾਂ ਕਿਸੇ ਲੈਵਲ 'ਤੇ ਇਹਨਾਂ ਦੇ ਨਾਲ ਰਾਬਤਾ ਹੋਣਾ ਚਾਹੀਦਾ ਹੈ, ਤਾਂ ਕਿ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇੱਧਰਲੀਆਂ ਸਟੇਟਾਂ ਦੇ ਇੰਡੀਪੈਂਡੈਂਸ ਨਾਲੋਂ ਇਹਨਾਂ ਨੇ ਜਦੋਂ ਮਰਜ਼ੀ ਜਿਹੜਾ ਉਹ ਆਪਣਾ ਐਲਾਨੀਆ ਜਦੋਂ ਕਰ ਦਿੱਤਾ ਤਾਂ ਫਿਰ ਇਹ ਲੜਨਗੇ ਵੀ ਆਪਣੇ ਹੱਕਾਂ ਦੇ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।